ਆਪਾਂ ਸਵਰਨਟੀ ਅਟੇਨ ਕਰਨੀ ਆ ਤੇ ਸਾਨੂੰ ਉਹਦੇ ਬਰਾਬਰ ਦੇ ਕਿਰਦਾਰ, ਆਪਣੇ ਖੁਦ ਦੇ ਕਿਰਦਾਰ ਉਸ ਪ੍ਰਾਪਤ ਪੈਦਾ ਕਰਨੇ ਪੈਣਗੇ, ਅਦਰਵਾਈਜ਼ ਅਟੇਨ ਹੀ ਨਹੀਂ ਕਰ ਸਕਦਾ। ਹਜ਼ਾਰਾਂ ਹੋਰ ਵੀ ਹੋਣਗੇ, ਲੱਖਾਂ ਦੀ ਗਿਣਤੀ 'ਚ ਵੀ ਹੋ ਸਕਦੇ ਆ, ਪਰ ਜਿਹੜੀ ਆਬਾਦੀ ਦੀ ਜੜ ਆ ਨਾ ਆਪਣੇ, ਉਹ ਇੱਥੇ ਆ ਕਿ ਜੇ ਕੱਲ ਨੂੰ ਅਸੀਂ ਅਟੇਨ ਕਰਦੇ ਹਾਂ, ਸਾਡਾ ਆਪਣਾ ਕੰਟਰੀ ਹੋਊਗਾ, ਕੀ ਅਸੀਂ ਉੱਥੇ ਜਸਟਿਸ ਪ੍ਰਵੇਲ ਕਰ ਸਕਾਂਗੇ? ਦੂਰ ਸ਼ਹੀਦਾਂ ਵੱਲ ਮੈਂ ਵੇਖਾਂ, ਸੁਣਨ ਮੁਸਾਨ ਚਫੇਰੇ, ਕਿਸੇ ਕਿਸੇ ਅਥਰੂ ਵਿੱਚ ਅਟਕੇ ਘਾਇਲ ਸ਼ੀਹਾਂ ਦੇ ਜੇਰੇ, ਕਿਸੇ ਕਿਸੇ ਪਤਨ ਤੇ ਬੈਠੇ ਸਬਰ ਅਡੀਕਾਂ ਕਰਦੇ, ਸ਼ਾਹ ਸਵਾਰ ਆਏ ਨਾ ਮੁੜ ਕੇ ਰਾਹ ਸਮਿਆਂ ਨੇ ਘੇਰੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਥੇ ਹਾਜ਼ਰ ਨੇ ਜੋ ਵਿਦਵਾਨ ਸੱਜਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਅੱਜ ਇਸ ਕਾਨਫਰੰਸ ਦੇ ਵਿੱਚ ਬੜੇ ਆਲਮ ਫਾਜ਼ਲ, ਖਾਸ ਕਰਕੇ ਗੁਰਨਾਮ ਸਿੰਘ ਸੰਘੇੜਾ, ਫਿਰ ਡਾਕਟਰ ਅਮਰਜੀਤ ਸਿੰਘ ਜੀ, ਹੋਰ ਵੀ ਸਾਰੇ ਸੱਜਣ, ਬਹੁਤ ਪੜ੍ਹੇ ਲਿਖੇ ਤਾਲੀਮ ਯਾਫਤਾ ਇਨਸਾਨ ਨੇ। ਮੈਂ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਨਹੀਂ ਹਾਂ, ਕਿਉਂਕਿ ਜਦੋਂ ਪੜ੍ਹਨ ਲਿਖਣ ਦਾ ਟਾਈਮ ਸੀ ਉਦੋਂ 1983 ਤੋਂ ਲੈ ਕੇ 1987 ਤੱਕ ਰੂਪੋਸ਼ ਜੀਵਨ, ਜਿਹਨੂੰ ਆਪਣੇ ਪੰਜਾਬੀ ਕਹਿੰਦੇ ਭਗੌੜੇ ਰਹੇ, 1987 ਤੋਂ ਲੈ ਕੇ 90 ਤੱਕ ਤਕਰੀਬਨ 3.5 ਸਾਲ ਜੇਲ੍ਹ ਦੇ ਵਿੱਚ, ਫਿਰ 5-6 ਮਹੀਨੇ ਅੰਡਰਗਰਾਊਂਡ ਰਹਿ ਕੇ 2 ਸਾਲ ਅਮਰੀਕਾ ਦੀ ਇੱਕ ਜੇਲ੍ਹ ਦੇ ਵਿੱਚ, ਉਦੋਂ ਕਲਬੀਰਾ ਬੜੇ ਪਿੰਡੀਆਂ ਵੀ ਉੱਥੇ ਹੁੰਦਾ ਸੀ। ਖੈਰ, ਇਹ ਮੇਰਾ ਦੱਸਣ ਦਾ ਕਾਰਨ ਹੈ ਕਿ ਜਦੋਂ ਪੜ੍ਹਨ ਲਿਖਣ ਦਾ ਸਮਾਂ ਸੀ ਉਦੋਂ ਅਸੀਂ ਇਹਨਾਂ ਕੰਮਾਂ ਵਿੱਚ ਲੱਗੇ ਹੋਏ ਸੀ। ਸੋ ਮੇਰੀ ਕੋਈ ਅਕੈਡਮਿਕ ਕੋਈ ਮੇਰੇ ਕੋਲ ਡਿਗਰੀ ਨਹੀਂ ਹੈ, ਇਸ ਕਰਕੇ ਉਹ ਇੱਕ ਮੈਨੂੰ ਸ਼ੇਰ ਯਾਦ ਆ ਗਿਆ। कई बार मैं कहा था लंबा, कभी अर्श पर कभी फर्श पर, कभी इनके दर कभी उनके दर, कभी दर बदर, गमे आशिकी तेरा शुक्रिया मैंने हर पहलू से दुनिया देख ली, मैं जुनून का हर सम सफर हूँ, मेरा कोई कर नहीं। सो मेरी गलबात जी जिस तरह पढ़े लिखे लोग, जिस तरह डॉक्टर चीमा साहब ने, डॉक्टर अमरजीत सिंह, फिर होर सिंह साहब मेरे तो पहला बोल के गए ने, ਜਿਹੜੇ ਬਹੁਤ ਖੂਬਸੂਰਤ ਅੰਦਾਜ਼ ਦੇ, ਸਪੈਸ਼ਲੀ ਅਮਰਵੀਰ ਸਿੰਘ ਸ਼ਾਇਦ ਨਾਮ ਉਹਨਾਂ ਦਾ, USA ਤੋਂ ਜਿਹੜੇ ਆਏ ਨੇ, ਉਹਨਾਂ ਨੇ ਜੋ ਜੀਓਪੋਲਿਟਿਕਸ ਹੈ, ਜੋ ਗਲੋਬਲ ਦੇ ਉੱਤੇ ਜੋ ਚੱਲ ਰਿਹਾ, ਉਹਦੇ ਬਾਰੇ ਬੜੀ ਖੂਬਸੂਰਤ ਜਾਣਕਾਰੀ ਦਿੱਤੀ ਉਹਨਾਂ ਨੇ। ਸੋ ਮੇਰੀ ਗੱਲਬਾਤ ਥੋੜੀ ਜਿਹੀ ਸਿੱਧੀ ਪੱਧਰੀ ਜਿਹੀ ਹੋਣੀ ਆ, ਤੇ ਮੈਨੂੰ ਇੱਕ ਹੋਰ ਸ਼ੇਰ ਯਾਦ ਆ ਗਿਆ। ਉਹ ਕਹਿੰਦੇ ਕਿ अखबार का है, कहते अल्फाज और मानों में तवावत नहीं, लेकिन मुल्ला की अज़ा और है, मुजाहिद की अज़ा और। मैं एक मुजाहिद हाँ, मेरी गलबात थोड़ी जी डिफरेंट है। वो इस तरह है कि उड़ते हैं दोनों एक ही फिजा में, गिरगिस का जहाँ और है, शाहीन का जहाँ और है। सो मेरे सामने जो टॉपिक है, ये एक्चुअली है बहुत पढ़े लिखे लोग डिस्कस करने वाला आया, पर जिन्नी कि मेरी समझ आ जा, जो मैं अपनी लाइफ की जिंदगी के तजर्बे चो मैं देखा, उस हिसाब नाल मैं जी मेरी अकल, क्योंकि अकल एक छोटी जी होंगी, किसी बंदे का तो सारा बाइक नहीं होंगे, उस हिसाब नाल मैं तुहाडे नाल सांझ पाऊंगा ਜਿਹੜੇ मोस्ट एसेंशियल, मतलब मैं समझदा अपनी सूझ अनुसार। मैं एक छोटा जिहा वाकिया साझा कर रखा। मैं संगरूर की जेल विच सी, ते उस दौरान उत्थे जोधपुर जेल वाले बंदे संगरूर जेल विच ट्रांसफर किए गए। उन्होंने एक बंदा सी जिहड़ा बहुत नामवर
ਕੁਛ ਲੋਕ ਉਹਨੂੰ ਗਦਾਰ ਕਹਿੰਦੇ ਨੇ, ਕੁਛ ਉਹਨੂੰ ਸਰਦਾਰ ਕਹਿੰਦੇ ਨੇ। ਉਹ ਇੱਦਾਂ ਦੀਆਂ, ਮੈਂ ਵੈਸੇ ਇਹ ਚੀਜ਼ ਨੂੰ ਨਹੀਂ ਡਿਸਕਸ ਕਰਨਾ ਚਾਹੁੰਦਾ। ਉਹਦੇ ਨਾਲ ਜੇਲ੍ਹ 'ਚ ਮੁਲਾਕਾਤ ਕੀਤੀ। ਭਾਈ ਹਰਮਿੰਦਰ ਸਿੰਘ ਸੰਧੂ ਉਹਦਾ ਨਾਂ ਸੀ, ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸੈਕਟਰੀ ਸੀ। ਉਹਨੇ ਮੈਨੂੰ ਇੱਕ ਗੱਲ ਕਹੀ, ਕਹਿੰਦਾ ਮੈਨੂੰ ਉਸ ਗੱਲ ਦੀ ਸਮਝ ਬਹੁਤ ਦੇਰ ਬਾਅਦ ਲੱਗੀ, ਮੇਰਾ ਥੋੜਾ ਚਿਰ ਪਹਿਲੇ 5-10 ਸਾਲ ਹੀ ਪਹਿਲਾਂ। ਉਹ ਮੈਨੂੰ ਕਹਿੰਦਾ ਸੰਤ ਜਰਨੈਲ ਸਿੰਘ ਸਾਨੂੰ ਜੰਗ ਜਿੱਤ ਕੇ ਦੇ ਗਏ ਨੇ, ਹੁਣ ਅਗਲੀ ਜ਼ਿੰਮੇਵਾਰੀ ਸਾਡੀ ਆ। ਤੇ ਮੈਂ ਬੜਾ ਉਹਦਾ, ਮੈਂ ਕਿਹਾ ਮਤਲਬ ਤੋਪਾਂ ਆਉਣਗੀਆਂ ਜਾਂ ਹੋਰ ਇੱਦਾਂ ਦਾ। ਮੈਂ ਇਸ ਹਿਸਾਬ ਨਾਲ ਮੈਂ ਕਿੱਦਾਂ, ਮੈਂ ਕਿਹਾ ਕਿੱਦਾਂ ਇੰਨੀ ਮਿਲਟਰੀ। ਕਹਿੰਦਾ ਜਿਹੜੀ ਜੰਗ ਦੀ ਮੈਂ ਤੇ ਨਾਲ ਗੱਲ ਕਰਨ ਲੱਗਾ ਨਾ, ਤੁਸੀਂ ਲੀਡਿੰਗ ਲਾਈਨ 'ਚ ਸੀਗੇ ਉਸ ਵੇਲੇ। ਚਲੋ ਅਸੀਂ ਫੈਡਰੇਸ਼ਨ ਦੇ ਲੀਡਰ ਬਣੇ ਹੋ ਸੀਗੇ, ਪਤਾ ਕੱਖ ਨਹੀਂ ਸੀ। ਇਹ ਕਹਿੰਦਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੇ ਜਪਜੀ ਸਾਹਿਬ ਦੀ ਪੰਕਤੀ ਆ ਨਾ, ਮਨ ਜੀਤੇ ਜਗ ਜੀਤ, ਕਹਿੰਦਾ ਤੁਹਾਨੂੰ ਜੇ ਤੁਸੀਂ ਅਗਲੀ ਲੜਾਈ ਜਿੱਤਣੀ, ਮਨ ਜਿੱਤਣ ਦੀ ਲੋੜ ਆ। ਤੇ ਮੈਨੂੰ ਬੜੀ ਖੇਜੀ ਆਈ, ਮੈਂ ਕਿਤੇ ਨਹੀਂ ਗੱਲਾਂ ਕਰਦੇ ਆ, ਲੜਾਈ ਹੋਰ ਤਰ੍ਹਾਂ ਦੀ ਅਸੀਂ ਲੜਨ ਡਏ ਆ, ਇਹ ਮਨ ਜਿੱਤਣ ਦੀਆਂ ਗੱਲਾਂ ਕਰਦੇ ਆ। ਪਰ ਮੈਨੂੰ ਬੜੀ ਦੇਰ ਬਾਅਦ ਸਮਝ ਆਈ, ਕਿਉਂਕਿ ਇੰਨੇ ਸਮਝਦਾਰ ਨਹੀਂ। ਪਰ ਹੁਣ ਇੱਥੇ ਆਲਮ ਫਾਜ਼ਲ ਬੰਦੇ ਬੈਠੇ, ਮੈਂ ਉਹਨਾਂ ਨਾਲ ਸਾਂਝੀ ਤਾਂ ਕਰ ਰਿਹਾ ਕਿ ਉਹ ਸਮਝ ਜਾਣ ਤੇ ਆਪਾਂ ਇੱਥੋਂ ਦੇਖੀਏ। ਸ਼ਾਇਦ ਕੋਈ ਮਤਲਬ ਇਹ ਵੀ ਨਹੀਂ ਮੈਂ ਦਾਅਵਾ ਕਰਦਾ ਕਿ ਜੋ ਮੈਂ ਗੱਲ ਕਹਿਣ ਜਾ ਰਿਹਾ ਉਹ ਬਿਲਕੁਲ ਸਹੀ ਹੋਊਗੀ। ਮਨ ਜਿੱਤਣ ਦੀ ਗੱਲ ਜਿਹੜੀ ਹੈ ਨਾ, ਮੈਂ ਇੱਕ ਤੁਹਾਨੂੰ ਹੋਰ ਹਿਸਟਰੀ ਦੇ ਵਿੱਚੋਂ, ਇਸਲਾਮ ਦੀ ਹਿਸਟਰੀ ਚੋਂ ਮੈਂ ਤੁਹਾਨੂੰ ਕੁਛ ਚੀਜ਼ਾਂ, ਆਪਣੀ ਹਿਸਟਰੀ ਚੋਂ ਵੀ ਮੈਂ ਗੱਲ ਕਰੂੰਗਾ। ਜਦੋਂ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਪੈਗੰਬਰ 4 ਜੰਗਾਂ ਜਿੱਤ ਚੁੱਕੇ ਸੀ, ਤੇ ਉਹਨਾਂ ਨੇ ਨਾ ਸਾਰੇ ਸਹਾਬਾ ਜਾਂ ਉਹਨਾਂ ਦੇ ਕੋਲ ਬੈਠੇ ਨੇ, ਉਹਨਾਂ ਕਹਿੰਦੇ ਛੋਟੀ ਜੰਗਾਂ ਜਿੱਤ ਲਈਆਂ ਆਪਾਂ, ਹੁਣ ਆਪਾਂ ਵੱਡੀ ਜੰਗ ਵੱਲ ਜਾਣਾ। ਉਸ ਵੇਲੇ ਉਹ ਇੱਕ ਜਿਹੜੀ ਉਹ ਤੋਂ ਪਹਿਲੀ ਜੰਗ ਸ਼ਾਇਦ ਉਹਦ ਦੀ ਜੰਗ ਸੀ, ਉਹਦੇ ਵਿੱਚ 16 ਜਰਨੈਲ ਸ਼ਹੀਦ ਹੋ ਚੁੱਕੇ ਸੀ ਉਹਨਾਂ ਦੇ। ਜਿੰਨੇ ਸਹਾਬਾ ਉਹਨਾਂ ਦੇ ਕੋਲ ਬੈਠੇ ਸੀ, ਉਹਨਾਂ ਨੇ ਸੋਚਿਆ ਵੀ ਵੱਡੀ ਜੰਗ ਕਿਹੜੀ, ਉਹਦਾ ਮਤਲਬ ਕੰਮ ਗਿਆ ਵੀ 16 ਜਰਨੈਲ ਤਾਂ ਹੁਣ ਸ਼ਹੀਦ ਕਰਕੇ ਹਟੇ ਆ, ਇਹ ਤੋਂ ਵੱਡੀ ਜੰਗ ਕਿਹੜੀ ਹੋ ਸਕਦੀ ਹੈ। ਤੇ ਉਹਨੇ ਕਿਹਾ ਵੀ ਹੋਰ ਸਾਹਿਬ ਕਿਹੜੀ ਜੰਗ ਲੜਨੀ, ਉਹ ਕਹਿੰਦੇ ਨਫਸ ਨਾਲ ਲੜਨਾ, ਜਿਹੜੀ ਭਗਤੀ ਮਨ ਜੀਤੇ ਜਗ ਜੀਤ। ਖੈਰ ਉਹਨਾਂ ਨੇ ਉਸ ਵੇਲੇ ਉਸ ਵਕਤ ਜਿਹੜੇ ਬੰਦੇ ਤਿਆਰ ਕੀਤੇ, ਜਿਨ੍ਹਾਂ ਨੇ ਆਪਣੀ ਨਫਸ ਨਾਲ ਲੜਾਈ ਕੀਤੀ ਔਰ ਨਫਸ ਨੂੰ ਜਿੱਤਿਆ, ਮਨ ਨੂੰ ਜਿੱਤਿਆ। ਮੈਂ ਉਹਨਾਂ 'ਚ ਬਹੁਤ ਨਹੀਂ, ਇੱਕ ਉਦਾਹਰਨ ਦਿੰਦਾ। ਚੈਲੰਜ ਦੀ ਗੱਲ ਚੱਲ ਰਹੀ ਨਾ, ਆਪਣੇ ਚੈਲੰਜ ਕਿਹੜੇ ਆ। ਇੱਕ ਬੰਦਾ ਹੋਇਆ ਖਾਲਿਦ ਬਿਨ ਵਲੀਦ ਨਾ, ਜਿਹਨੇ ਮਨ ਨੂੰ ਜਿੱਤਿਆ ਸੀ। ਉਹਨੇ ਇਸਲਾਮ ਦੇ ਖਜ਼ਾਨੇ ਭਰ ਦਿੱਤੇ। ਇੱਦਾਂ ਦਾ ਖਲੀਫਾ ਦਾ ਟਾਈਮ ਜਿਹੜਾ ਸੀ, 4 ਖਲੀਫਾ ਦਾ ਇੱਦਾਂ ਦਾ ਟਾਈਮ ਸੀਗਾ ਕਿ ਕੋਈ ਬੰਦਾ ਜ਼ਕਾਤ ਲੈਣ ਨੂੰ ਤਿਆਰ ਨਹੀਂ ਸੀ। ਕੋਈ ਬੰਦਾ ਮਤਲਬ ਉੱਥੇ ਜਿਹੜੀ ਜਿੱਦਾਂ ਆਪਾਂ ਵੈਲਫੇਅਰ ਨਹੀਂ ਕਹਿ ਦਿੰਦੇ, ਕੋਈ ਬੰਦਾ ਦਾਨ ਨਾਲ, ਜਿੱਦਾਂ ਗਰੀਬ ਬੰਦਾ ਹੀ ਨਹੀਂ ਸੀਗਾ ਉਹਨਾਂ ਕੋਲ ਕੋਈ, ਇੰਨਾ ਖਜ਼ਾਨੇ ਇੰਨੇ ਭਰੇ ਪਏ ਸੀ, ਸਾਰੇ ਦੇਣ ਲਈ ਤਿਆਰ ਸੀਗੇ। ਤੇ ਜਿਸ ਦਿਨ ਖਾਲਿਦ ਵਲੀਦ ਦੀ ਜਨਰਲ ਦੀ ਡੈਥ ਹੋਈ ਆ, ਮੌਤ ਹੋਈ ਉਹਦੇ ਕੋਲ ਇੱਕ ਘੋੜਾ, ਇੱਕ ਘੋੜੇ ਦੀ ਕਾਠੀ, ਇੱਕ ਸੰਜੋਗ ਤੇ 2 ਤਲਵਾਰਾਂ ਸੀ ਉਹਦੇ ਕੋਲ। ਸਮਝਣ ਦੀ ਗੱਲ ਆ ਇਹ ਥੋੜੀ ਜੀ। ਜਿਨ੍ਹਾਂ ਨੇ ਮਨ ਜਿੱਤਿਆ ਹੁੰਦਾ, ਫਿਰ ਚੈਲੰਜ ਕੀ ਸੀ ਉਹਦੇ ਵਿੱਚ। ਜਿਹੜੇ ਚੈਲੰਜ ਹੁੰਦੇ ਨਾ, ਫਿਰ ਉਹ ਅਪਰਚੁਨਿਟੀ 'ਚ ਬਦਲ ਜਾਂਦੇ ਆ। ਜਿਨ੍ਹਾਂ ਬੰਦਿਆਂ ਨੇ ਮਨ ਜਿੱਤਿਆ ਹੁੰਦਾ, ਜਿਨ੍ਹਾਂ ਬੰਦਿਆਂ ਦਾ ਨਫਸ ਤੇ ਕੰਟਰੋਲ ਹੁੰਦਾ। ਲੱਖਾਂ ਦੀ ਫੌਜ ਮੋਹਰੇ 10,000 ਬੰਦਾ ਖਾਲਿਦ ਬਿਨ ਵਲੀਦ ਨੇ ਖਦੇੜ ਕੇ ਰੱਖਦੇ। ਜਿਹੜੇ ਚੈਲੰਜ, ਲੱਖ ਬੰਦਾ 10,000 ਬੰਦਾ, ਚੈਲੰਜ ਜਿਹੜੇ ਆ ਅਪਰਚੁਨਿਟੀ ਜਿੱਤ ਪ੍ਰਾਪਤ ਕੀਤੀ। ਜਦੋਂ ਤੁਸੀਂ ਕੁਛ ਅਟੇਨ ਕਰਨਾ, ਜਿੰਨਾ ਚਿਰ ਤੁਸੀਂ ਨਫਸ ਦੇ ਕਾਬੂ ਦੇ ਵਿੱਚ, ਜਿੰਨਾ ਤੁਹਾਡਾ ਮਨ ਤੁਹਾਡਾ ਆਪਣੇ ਕੰਟਰੋਲ ਦੇ ਵਿੱਚ ਨਹੀਂ ਆ, ਜਿੰਨਾ ਚਿਰ ਤੁਹਾਡੇ ਅੰਦਰ ਅਪਰਚੁਨਿਟੀਜ਼ ਗ੍ਰੈਬ ਕਰਨ ਦੀਆਂ, ਮਤਲਬ ਤੁਹਾਡੇ ਅੰਦਰ ਇਹ ਲਾਲਸਾਵਾਂ ਨੇ। ਜਿਹੜਾ ਡਾਕਟਰ ਸਾਹਿਬ ਕਹਿੰਦੇ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਉਹ ਉਹਨਾਂ ਦਾ ਉਹ ਹੋਰ ਸੰਦਰਭ 'ਚ ਗੱਲ ਕਰ ਰਹੇ ਸੀ। ਜਦੋਂ ਤੁਹਾਡੇ 'ਚ ਕੋਈ ਕਿਸੇ ਤਰ੍ਹਾਂ ਵੀ ਮਤਲਬ ਨਫਸ ਹੈਗੀ ਆ, ਕੋਈ ਖਾਸ਼ ਹੈਗੀ ਆ, ਤੁਸੀਂ ਜੰਗ ਨਹੀਂ ਜਿੱਤ, ਤੁਸੀਂ ਅਟੇਨ ਨਹੀਂ ਕੁਛ ਵੀ ਕਰ ਸਕਦੇ। ਇਹ ਮੇਰਾ ਖਿਆਲ ਆ, ਬਾਕੀ ਮੈਂ ਥੋਪਦਾ ਨਹੀਂ ਆਪਣੇ ਖਿਆਲ ਕਿਸੇ ਤੇ। ਮੇਰੇ ਹਿਸਾਬ ਨਾਲ ਮੋਸਟ ਅਸੈਂਸ਼ੀਅਲ ਜਿਹੜਾ ਇਸ ਵੇਲੇ, ਜਿਹਦੇ ਕਰਕੇ ਸਾਡੀਆਂ ਜਥੇਬੰਦੀਆਂ ਵੱਖ-ਵੱਖ ਬਣੀਆਂ, ਇਕੱਠੀਆਂ ਨਹੀਂ ਹੋ ਰਹੇ, ਅਸੀਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਹਾਂ, ਜੇ ਉਹ ਸਾਰਾ ਕੁਛ, ਕੋਈ ਵੀ ਇੱਕ ਦੂਜੇ ਸਿਰ ਜੋੜ ਕੇ ਪੈਣ। ਅੱਜ ਗੁਰਬਖਸ਼ ਸਿੰਘ ਹੋਣਾ ਦਾ ਬੜਾ ਮਤਲਬ ਬਹੁਤ ਇਹਨਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਆਪਾਂ ਸਿਰ ਜੋੜ ਕੇ ਵੇਖੀਏ। ਜਿੰਨਾ ਚਿਰ
ਇਹ ਚੀਜ਼ਾਂ ਦੇ ਉੱਤੇ ਆਪਾਂ ਮਤਲਬ ਵਰਕ ਨਹੀਂ ਕਰਦੇ ਉਹਨਾਂ ਚਿਰ, ਚਾਹੇ ਜਿਓ ਪੋਲੀਟਿਕਸ ਕਿੱਧਰ ਨੂੰ ਮਰਜ਼ੀ ਚੱਲ ਜਾਏ, ਚਾਹੇ ਹੋਰ ਜੋ ਕੁਝ ਵੀ ਜਿੱਧਰ ਨੂੰ ਜੋ ਮਰਜ਼ੀ ਜਿੰਨੀਆਂ ਮਰਜ਼ੀ ਹੋਰ ਡਿਸਕਸ਼ਨਾਂ ਕਰ ਲਓ, ਤੁਸੀਂ ਬੰਦੇ ਹੀ ਨਹੀਂ ਪੈਦਾ ਕਰ ਸਕਦੇ ਜਿਹੜੇ ਸਵਰਨਟੀ ਨੂੰ ਅਟੇਨ ਕਰ ਸਕਣ। ਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ। ਪਹਿਲਾ ਤਾਂ ਮਤਲਬ ਮੈਂ ਸਮਝਦਾ ਕਿ ਜਿਹੜਾ ਪਹਿਲਾ ਸਵਰਨਟੀ ਜੋ ਆਪਾਂ ਆਪਣਾ ਰਾਜ ਭਾਗ ਜਿਹੜਾ ਉਹਨੂੰ ਪ੍ਰਾਪਤ ਕਰਨ ਲਈ ਅਟੇਨ ਕਰਨ ਲਈ ਜਿਹੜਾ ਸਭ ਤੋਂ ਪਹਿਲਾ ਜਿਹੜਾ ਮੈਂ ਸਮਝਦਾ ਚੈਲੰਜ ਆ, ਉਹ ਇੰਡੀਵਿਜੂਅਲ ਵੀ ਆ ਤੇ ਕਲੈਕਟਿਵਲੀ ਵੀ ਆ। ਹਰ ਇੰਡੀਵਿਜੂਅਲ ਨੂੰ ਇਸ ਚੀਜ਼ ਦੇ ਨਾਲ ਇਸ ਜੇ ਕੁਛ ਕਰਨਾ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਸਾਡੇ ਸਾਹਮਣੇ ਮਿਸਾਲ ਆ। ਠੀਕ ਆ, ਉਹਦੇ ਵਿੱਚ ਮੁਗਲੀਆ ਸਲਤਨਤ ਵਾਲੀਆਂ ਕੁਛ ਛੋਟੀਆਂ ਛੋਟੀਆਂ ਖਾਮੀਆਂ ਸੀ, ਪਰ ਬਹੁਤ ਵੱਡਾ ਸੀ। ਉਹਨੂੰ ਆਪਣੀ ਨਫਸ ਜਿੱਤਿਆ ਹੋਇਆ ਸੀ, ਉਹਦੇ ਮਨ ਤੇ ਕੰਟਰੋਲ ਸੀ। ਜਦੋਂ ਲੜਾਈ ਮੈਦਾਨੀ ਜੰਗ ਵਿੱਚ ਜਾਂਦਾ ਸੀ ਸਾਰਿਆਂ ਤੋਂ ਮੋਹਰੇ ਹੁੰਦਾ ਸੀ। ਪਤਾ ਸੀ ਅਟਕ ਦਰਿਆ ਚੜਿਆ, ਘੋੜੇ ਨੇ ਪਾਰ ਲੰਘਣਾ ਕਿ ਨਹੀਂ ਲੰਘਣਾ, ਸਭ ਤੋਂ ਪਹਿਲਾਂ ਘੋੜਾ ਆਪਣਾ ਖੇਲਿਆ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਐਂ ਦੇ ਬੰਦੇ ਪੈਦਾ ਸਿਰਫ ਉਦੋਂ ਹੀ ਹੁੰਦੇ ਆ ਜਿਹਨਾਂ ਬੰਦਿਆਂ ਨੇ ਮਨ ਜਿੱਤਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਾਂ ਅੱਜ ਤੱਕ ਉਹਦੀਆਂ ਖਾਮੀਆਂ ਹੀ ਗਿਣਦੇ ਆਏ, ਖਾਮੀਆਂ ਹੀ ਗਿਣਦੇ ਆਏ ਆ। ਉਹਦੇ ਬਹੁਤ ਵੱਡਾ ਬੰਦਾ ਸੀ। ਜੇ ਮਤਲਬ ਇਹ ਤਾਂ ਉਹਨੂੰ ਕਹਿਣਾ ਵੀ ਉਹ ਇੱਕ ਸੁਪਰਮੈਨ ਸੀ ਤੇ ਤਾਂ ਉਹਦੇ ਨਾਲ ਜਾਇਜ਼ਤੀ ਹੋਊਗੀ, ਪਰ ਉਹ ਤੋਂ ਥੋੜਾ ਜਿਹਾ ਥੱਲੇ ਸੀ ਉਹ। ਇਸ ਕਰਕੇ ਜੇ ਆਪਾਂ ਸਵਰਨਟੀ ਅਟੇਨ ਕਰਨੀ ਆ ਤੇ ਸਾਨੂੰ ਉਹਦੇ ਬਰਾਬਰ ਦੇ ਕਿਰਦਾਰ, ਆਪਣੇ ਖੁਦ ਦੇ ਕਿਰਦਾਰ ਉਸ ਬਰਾਬਰ ਦੇ ਪੈਦਾ ਕਰਨੇ ਪੈਣਗੇ, ਅਦਰਵਾਈਜ਼ ਅਟੇਨ ਹੀ ਨਹੀਂ ਕਰ ਸਕਾਂਗੇ। ਦੂਜਾ ਜਿਹੜਾ ਮੇਨਟੇਨ ਕਰਨ ਦਾ ਜਿਹੜਾ ਮੈਂ, ਕਿਉਂਕਿ ਇੱਥੇ ਮੈਂ ਵੀ ਗੱਲ ਕਰਦਾ ਕਿ ਚੈਲੰਜਸ ਹਜ਼ਾਰਾਂ ਹੀ ਹੋਣਗੇ, ਅੱਜ ਵੀ ਹੈ। ਆਪਾਂ ਬਹੁਤ ਸਾਰੇ ਆਪਾਂ ਜਿੰਨੀਆਂ ਗੱਲਾਂ ਕੀਤੀਆਂ ਸਾਰੀ ਚੈਲੰਜਸ ਹੀ ਆਪਣੇ ਤੇ ਡਾਕਟਰ ਚੀਮਾ ਸਾਹਿਬ ਨੇ ਜੋ ਗੱਲਾਂ ਕੀਤੀਆਂ, ਡਾਕਟਰ ਮਨਜੀਤ ਸਿੰਘ ਨੇ, ਉਹ ਚੈਲੰਜ ਹੀ ਆ ਸਾਡੇ ਵਾਸਤੇ ਸਾਰੇ। ਉਹ ਹਜ਼ਾਰਾਂ ਹੋਰ ਵੀ ਹੋਣਗੇ, ਲੱਖਾਂ ਦੀ ਗਿਣਤੀ 'ਚ ਵੀ ਹੋ ਸਕਦੇ ਆ, ਪਰ ਜਿਹੜੀ ਬਿਮਾਰੀ ਦੀ ਜੜ ਆ ਨਾ ਆਪਣੇ, ਉਹ ਇੱਥੇ ਆ। ਜਿਹੜਾ ਦੂਜਾ ਮੇਨਟੇਨ ਕਰਨ ਦੀ ਗੱਲ ਆ, ਉਹ ਵੀ ਇੱਕੋ ਹੀ ਆ ਮੇਨ। ਉਹ ਵੀ ਜਿੱਦਾਂ ਮੇਰੇ ਹਿਸਾਬ ਨਾਲ ਮਤਲਬ ਮੇਰੀ ਆਪਣੀ ਸੋਚ ਆ ਹੈ ਕਿ ਜੇ ਕੱਲ ਨੂੰ ਅਸੀਂ ਅਟੇਨ ਕਰ ਲਿਆ, ਸਾਡਾ ਆਪਣਾ ਕੰਟਰੀ ਹੋਊਗਾ, ਕੀ ਅਸੀਂ ਉੱਥੇ ਜਸਟਿਸ ਪ੍ਰਵੇਲ ਕਰ ਸਕਾਂਗੇ? ਮੈਂ ਮਾਫ ਕਰਨਾ ਚਾਹੁੰਦਾ, ਜਸਟਿਸ ਇਕੱਲਾ ਅਦਾਲਤਾਂ 'ਚ ਨਹੀਂ ਹੁੰਦਾ। ਜਸਟਿਸ ਇੱਕ ਇੰਡੀਵਿਜੂਅਲ ਦੇ ਹਿਰਦੇ ਤੋਂ ਲੈ ਕੇ ਇੱਕ ਸਟੇਟ ਦੇ ਚੀਫ ਤੱਕ ਜਾਂਦਾ। ਅਦਾਲਤਾਂ ਇਕੱਲੀਆਂ ਜਸਟਿਸ ਨਹੀਂ ਹੁੰਦੀਆਂ। ਪਰਿਵਾਰਾਂ ਦੇ ਵਿੱਚ ਕੀ ਇੱਕ ਟੀਚਰ ਨੇ ਆਪਣੇ 32% ਵਾਲੇ ਪੁੱਤਰ ਨੂੰ ਇੱਕ 62% ਵਾਲੇ ਨੂੰ ਪਾਸੇ ਕਰਕੇ ਐਡਮਿਸ਼ਨ ਤਾਂ ਨਹੀਂ ਦੇ ਦਿੱਤੀ? ਕਿ ਮੈਂ ਭੈਣ ਦਾ ਹੱਕ ਤਾਂ ਨਹੀਂ ਮਾਰ ਲਿਆ, ਮੈਂ ਭਰਾ ਦਾ ਹੱਕ ਤਾਂ ਨਹੀਂ ਮਾਰ ਲਿਆ? ਫਿਰ ਜਸਟਿਸ ਇੱਥੇ ਹੁੰਦਾ ਤਾਂ ਕੌਮਾਂ, ਤਾਂ ਕੰਟਰੀ, ਤਾਂ ਸਟੇਟ ਜਸਟਿਸ ਪ੍ਰਵੇਲ ਕਰ ਸਕਦੀ ਹੈ। ਅਸੀਂ ਸਾਡੇ ਨਾਲ ਇਨਜਸਟਿਸ ਬਹੁਤ ਹੋਇਆ, ਸਾਡੇ ਅੰਦਰ ਵੀ ਇਦਾਂ ਦੀਆਂ ਬਿਰਤੀਆਂ ਪੈਦਾ ਹੋ ਗਈਆਂ। ਇਹ ਚੀਜ਼ਾਂ ਇੱਕੋ ਹੀ ਚੀਜ਼ ਆ ਇਹ ਕਿ ਅਸੀਂ ਆਪਣੇ ਆਪ ਦੇ ਉੱਤੇ ਜਿਹੜਾ ਮਨ ਜਿੱਤਣ ਵਾਲੀ ਗੱਲ ਆ, ਉਹਦੇ ਚੋਂ ਹੀ ਜਸਟਿਸ ਪੈਦਾ ਹੋਣਾ, ਉਹਦੇ ਚੋਂ ਹੀ ਕਿਰਦਾਰ ਪੈਦਾ ਹੋਣੇ ਆ। ਜਿੰਨਾ ਚਿਰ ਸਾਡੇ ਅੰਦਰ ਲਾਲਸਾਵਾਂ ਦੀ ਲੜੀ ਲੱਗੀ ਆ, ਉਹਨਾਂ ਚਿਰ ਨਾ ਅਸੀਂ ਸੋਵਰਨਿਟੀ ਅਟੇਨ ਕਰ ਸਕਦੇ ਹਾਂ, ਨਾ ਮੇਨਟੇਨ ਕਰ ਸਕਦੇ ਹਾਂ। ਸੋ ਬੋਲਣ ਨੂੰ ਤਾਂ ਘੰਟਿਆਂ ਬੱਧੀ ਬੋਲੀ ਜਾਈਏ, ਪਰ ਟੌਪਿਕ ਤੇ ਰਹਿਣਾ ਮੇਰੇ ਖਿਆਲ, ਮੇਰਾ ਟਾਈਮ ਵੀ ਬਹੁਤਾ ਜ਼ਿਆਦਾ ਨਹੀਂ ਹੈ। ਇੰਨੀ ਕੁ ਗੱਲ ਮੇਰੀ ਪ੍ਰਵਾਨ ਕਰਨੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਬਹੁਤਾ ਜ਼ਿਆਦਾ ਉੱਦਾਂ ਜੇ ਗੱਲਾਂ ਬਾਤਾਂ ਕਰਨੀਆਂ ਤਾਂ ਬਾਅਦ ਦੇ ਵਿੱਚ, ਜਿੱਦਾਂ ਸਰਦਾਰ ਗੁਰਬਖਸ਼ ਸਿੰਘ ਹੋਣਾ ਨੇ ਦੱਸਿਆ, ਆਪਾਂ ਬਾਅਦ 'ਚ ਕਰ ਲਾਂਗੇ। ਬਾਕੀ ਇੱਕ ਹੋਰ ਮੈਂ ਤੁਹਾਨੂੰ, ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਅੱਜ ਤੋਂ ਕੋਈ 25 ਸਾਲ ਪਹਿਲਾਂ ਇੱਕ ਵਾਰੀ ਮੈਂ ਇੱਥੇ ਮੌਰਿਸ ਯੂਨੀਵਰਸਿਟੀ ਵਿੱਚ ਇੱਕ ਸਿੱਖ ਫੋਰਮ ਇੱਕ ਸੈਮੀਨਾਰ ਸੀਗਾ, ਉਹਦੇ 'ਚ ਮੈਂ ਬੋਲਿਆ ਸੀ। ਉਸ ਤੋਂ ਬਾਅਦ ਅੱਜ ਕੋਈ 24-25 ਸਾਲ ਬਾਅਦ ਮੈਨੂੰ ਫੇਰ ਮੌਕਾ ਮਿਲਿਆ, ਤਾਂ ਵਿਚਾਲੇ ਕਦੀ ਕਿਸੇ ਨੇ ਮੈਨੂੰ ਯਾਦ ਨਹੀਂ ਕੀਤਾ। ਤੇ ਮੈਂ ਸਪੈਸ਼ਲੀ ਧੰਨਵਾਦ ਕਰਦਾ ਸਰਦਾਰ ਗੁਰਬਖਸ਼ ਸਿੰਘ ਦਾ, ਮੇਰਾ ਇਹਨਾਂ ਨਾਲ ਪਿਆਰ ਵੀ ਬਹੁਤ ਹੈ, ਇਹਨਾਂ ਦੇ ਪਿਆਰ ਦੀ ਖਿੱਚ ਕਰਕੇ। ਤੇ ਦੂਜਾ ਮੇਰਾ ਪੁਰਾਣਾ ਸਾਥੀ ਇੱਕ ਭਾਈ ਅਮਰੀਕ ਸਿੰਘ ਹੋਣੀ ਇੱਥੇ ਆਏ ਹੋਏ ਨੇ, ਉਹਨਾਂ ਕਰਕੇ ਤੇ ਮੈਂ ਇੱਥੇ ਤੁਹਾਡੇ
ਦਰਸ਼ਨ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਮੈਂ ਕੁਛ ਵੀ ਨਹੀਂ, ਇੱਕ ਨਰਜੀਜ਼ ਜਿਹਾ ਬੰਦਾ ਆ। ਜੋ ਸੰਗਤ ਦੇ ਦਰਸ਼ਨ ਕਰਕੇ ਅਰਦਾਸ ਕਰਿਓ ਕਿ ਜ਼ਿੰਦਗੀ ਦੇ ਵਿੱਚ ਸਿੱਖੀ ਨਿਭ ਜਾਏ, ਬਸ ਇਹ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ।